ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਮਾਂਚੈਸਟਰ ਦੀਆਂ ਮੁਲਾਕਾਤਾਂ ਤੇ ਇੱਥੋਂ ਬਾਰੇ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਅੱਜ ਇੱਕ ਬਹੁਤ ਅਹਿਮ ਇਸ਼ੂ 'ਤੇ ਵਿਚਾਰ ਵਟਾਂਦਰੇ ਦਾ ਇਰਾਦਾ ਹੈ। ਕੱਲ੍ਹ ਸ਼ਾਮੀ ਸਾਡੇ ਕੁਝ ਸੱਜਣਾਂ ਨੇ ਪਾਕਿਸਤਾਨ ਵਿੱਚ ਅਖਬਾਰਾਂ ਦੇ ਹਾਲਾਤਾਂ ਬਾਰੇ ਮੌਜੂ ਛੇੜਤਾ। ਇਸ ਵਿੱਚ ਸੱਜਣਾਂ ਦਾ ਆਖਣਾ ਸੀ ਕਿ ਵੇਲੇ ਦੇ ਨਾਲ ਨਾਲ ਅਖਬਾਰ ਦੀ ਸਾਫਤ ਮਰ ਰਹੀ ਹੈ। ਪਾਕਿਸਤਾਨ ਦੇ ਵੱਡੇ ਅਖਬਾਰ ਵੀ ਡਿਜੀਟਲ ਵੱਲ ਜਾ ਰਹੇ ਨੇ। ਜੋ ਹਾਲਾਤ ਨੇ ਇਹਨਾਂ ਨੂੰ ਵੇਖ ਕੇ ਇਹ ਰਾਏ ਦੇਣ ਵਿੱਚ ਕੋਈ ਹਰਜ ਨਹੀਂ ਕਿ ਆਇੰਦਾ ਚੰਦ ਸਾਲਾਂ ਅੰਦਰ ਹੀ ਪਾਕਿਸਤਾਨ ਵਿੱਚੋਂ ਪਰਚਾਕਾਰੀ ਬਿਲਕੁਲ ਮੁੱਕ ਜਾਏਗੀ। ਇਹ ਸਾਕਨ ਦਾ ਬਹੁਤ ਸਾਰੀਆਂ ਦਲੀਲਾਂ ਸਨ ਜਿਨ੍ਹਾਂ ਵਿੱਚ ਯਕੀਨੀ ਤੌਰ 'ਤੇ ਵਜ਼ਨ ਵੀ ਸੀ, ਪਰ ਮੈਂ ਉਸ ਆਸ਼ਕ ਵਾਂਗ ਜਿਹਨੂੰ ਆਪਣੇ ਮਹਿਬੂਬ ਵਿੱਚ ਕਦੀ ਕੋਈ ਐਬ ਵਹਾਲੀ ਨਹੀਂ ਦਿੰਦਾ ਅਤੇ ਨਾ ਹੀ ਉਹ ਇਹ ਮੰਨਣ ਨੂੰ ਤਿਆਰ ਹੁੰਦਾ ਹੈ ਕਿ ਮੇਰੀ ਮੁਹੱਬਤ ਬੁਢਾਪੇ ਵੱਲ ਜਾ ਰਹੀ ਹੈ। ਪੰਜਾਬੀ ਪਰਚਾਕਾਰੀ ਮੇਰਾ ਇਸ਼ਕ ਹੈ। ਇਹ ਗੱਲ ਦਰੁਸਤ ਹੈ ਕਿ ਇਹਦੇ ਉੱਤੇ ਸਵਾਲ ਆ ਰਿਹਾ ਹੈ, ਪਰ ਮੈਂ ਇਹ ਗੱਲ ਕਦੀ ਵੀ ਮੰਨਣ ਨੂੰ ਤਿਆਰ ਨਹੀਂ ਹੋਵਾਂਗਾ ਕਿ ਆਉਣ ਵਾਲਾ ਵੇਲਾ ਪਰਚਾਕਾਰੀ ਦਾ ਨਹੀਂ, ਜਾਂ ਫਿਰ ਸਾਡੇ ਸਾਫਤ ਵਿੱਚੋਂ ਅਖਬਾਰ ਦੀ ਰਵਾਇਤ ਮੁੱਕ ਜਾਏਗੀ। ਇਸ ਹਿੱਸੇ ਵਿੱਚ ਮੇਰੀ ਸਭ ਤੋਂ ਵੱਡੀ ਦਲੀਲ ਇਹ ਹੈ ਕਿ ਦੁਨੀਆ ਭਰ ਵਿੱਚ ਅਖਬਾਰਾਂ ਦੁਬਾਰਾ ਵੱਧ ਰਹੇ ਨੇ। ਇਹ ਦਰੁਸਤ ਗੱਲ ਹੈ ਕਿ ਡਿਜੀਟਲ ਮੀਡੀਆ ਦੇ ਆਉਣ ਨਾਲ ਵੱਡੇ ਅਖਬਾਰਾਂ ਨੇ ਆਨਲਾਈਨ ਸਰਵਿਸਿਜ਼ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਯੂਰਪ, ਅਮਰੀਕਾ, ਕੈਨੇਡਾ ਜਿਹੇ ਮੁਲਕਾਂ ਦੇ ਆਦਾਦ ਸ਼ੁਮਾਰ ਦੱਸਦੇ ਨੇ ਕਿ ਪਿਛਲੇ ਇੱਕ ਦਹਾਕੇ ਦੇ ਦੌਰਾਨ ਜਿੱਥੇ ਅਖਬਾਰਾਂ ਉੱਤੇ ਜ਼ਵਾਲ ਆਇਆ, ਉੱਥੇ ਹੀ ਇਹਨਾਂ ਦੇ ਮੁਤਾਲੇ ਦਾ ਇੱਕ ਵਾਰੀ ਫੇਰ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਅਖਬਾਰ ਬੰਦ ਵੀ ਹੋਏ, ਡਿਜੀਟਲ ਮੀਡੀਆ ਉੱਤੇ ਮੁੰਤਕਿਲ ਹੋ ਕੇ ਇਹਨਾਂ ਆਪਣੀ ਸਰਵਿਸਿਜ਼ ਆਪਣੇ ਪੜ੍ਹਨ ਵਾਲਿਆਂ ਤੱਕ ਵੀ ਪੇਸ਼ ਕੀਤੀਆਂ। ਪਰ ਜੋ ਅਖਬਾਰ ਆਪਣੇ ਐਡੀਸ਼ਨ ਬੰਦ ਕਰ ਰਹੇ ਸਨ, ਉਹਨਾਂ ਨੇ ਇੱਕ ਵਾਰੀ ਫੇਰ ਇਹਨੂੰ ਛਾਪੇ ਜਾਣਾ ਸ਼ੁਰੂ ਕਰ ਦਿੱਤਾ ਹੈ। ਮੈਂ ਹਮੇਸ਼ਾ ਤੋਂ ਇਹ ਗੱਲ ਆਖਦਾ ਰਿਹਾ ਹਾਂ ਕਿ ਪਾਕਿਸਤਾਨ ਵਿੱਚ ਅਖਬਾਰਾਂ ਦੀ ਜ਼ਿੰਦਗੀ ਅਤੇ ਮੌਤ ਦੇ ਫੈਸਲੇ ਦੋ ਤਬਕੇ ਕਰਦੇ ਨੇ। ਪਹਿਲਾ ਤਬਕਾ ਅਖਬਾਰੀ ਮਾਲਕਾਨ ਆਪ ਨੇ ਅਤੇ ਦੂਸਰੀਆਂ ਸਾਡੀਆਂ ਉਹ ਸਰਕਾਰਾਂ ਜਿਨ੍ਹਾਂ ਨੇ ਸਾਡੇ ਅਖਬਾਰੀ ਸਹਾਫਤ ਨੂੰ ਸਰਕਾਰੀ ਇਸ਼ਤਿਹਾਰਾਂ ਦਾ ਮਰੋਨੇ ਮਿਹਨਤ ਕਰਕੇ ਇਹਨਾਂ ਕੋਲ ਆਜ਼ਾਦੀ ਖੋਹ ਲਈ ਹੈ। ਸਾਡੇ ਪਾਕਿਸਤਾਨ ਵਿੱਚ ਅਖਬਾਰ ਛਾਪਣਾ ਬਹੁਤ ਮੁਸ਼ਕਿਲ ਕੰਮ ਹੈ। ਅਖਰਾਜਾਤ ਇੰਨੇ ਜ਼ਿਆਦਾ ਨੇ ਕਿ ਕੋਈ ਆਮ ਆਦਮੀ ਇਹਨਾਂ ਦਾ ਭਾਰ ਚੁੱਕ ਹੀ ਨਹੀਂ ਸਕਦਾ। ਇਹਦੇ ਬਾਵਜੂਦ ਮੇਰੇ ਵਰਗੇ ਕਈ ਕਲਮ ਮਜ਼ਦੂਰ ਨੇ ਜਿਨ੍ਹਾਂ ਨੇ ਅਖਬਾਰਾਂ ਛਾਪ ਕੇ ਇਹ ਸਾਬਤ ਕੀਤਾ ਹੈ ਕਿ ਜੇਕਰ ਮਾਲਕਾਨ ਆਪਣੇ ਆਪ ਨੂੰ ਕਾਮਿਆਂ ਦੇ ਬਰਾਬਰ ਸਮਝਣ, ਸਾਰਾ ਮੁਨਾਫਾ ਆਪਣੇ ਘਰ ਲਿਜਾਣ ਦੀ ਥਾਵੇਂ ਸਭ ਦੇ ਵਿੱਚ ਬਰਾਬਰ ਵੰਡਣ, ਫਿਰ ਪਾਕਿਸਤਾਨ ਅੰਦਰ ਅਖਬਾਰ ਛਾਪਣਾ ਬਿਲਕੁਲ ਘਾਟੇ ਦਾ ਸੌਦਾ ਨਹੀਂ। ਜਿਹੜੇ ਲੋਕ ਅਖਬਾਰਾਂ ਦੇ ਮਰ ਮੁੱਕ ਜਾਣ ਦਾ ਪ੍ਰਾਪੇਗੰਡਾ ਕਰ ਰਹੇ ਨੇ, ਇਹ ਉਹੀ ਨੇ ਜਿਹਨਾਂ ਦੇ ਅਖਬਾਰ ਅੱਜ ਵੀ ਮਹੀਨਾ ਕਰੋੜਾਂ ਰੁਪਏ ਦਾ ਬਿਜ਼ਨਸ ਕਰ ਰਹੇ ਨੇ। ਪਰ ਮਜਾਲ ਹੈ ਕਿ ਇਸ ਸੇਠ ਮਾਫੀਆ ਨੇ ਆਪਣੇ ਮੁਨਾਫੇ ਵਿੱਚ ਅਖਬਾਰ ਦੇ ਕਾਮਿਆਂ ਨੂੰ ਵੀ ਕਦੀ ਸ਼ਾਮਲ ਕੀਤਾ ਹੋਵੇ। ਪਾਕਿਸਤਾਨ ਦੇ ਸਭ ਤੋਂ ਵੱਧ ਇਸ਼ਤਿਹਾਰ ਖਾਣ ਵਾਲੇ ਅਖਬਾਰ ਨੂੰ ਵੀ ਵੇਖ ਲਓ। ਤੁਸੀਂ ਜੇਕਰ ਉੱਥੇ ਕੰਮ ਕਰਨ ਵਾਲੇ ਵਰਕਰਾਂ ਦੇ ਹਾਲਾਤ ਸੁਣੋ ਤਾਂ ਹੈਰਾਨ ਰਹਿ ਜਾਓ। ਹਰ ਮਹੀਨੇ ਕਰੋੜਾਂ ਦਾ ਬਿਜ਼ਨਸ ਅਤੇ ਕਾਮਿਆਂ ਦੇ ਤਨਖਾਹਾਂ ਮਜ਼ਦੂਰਾਂ ਤੋਂ ਵੀ ਘੱਟ। ਹਾਲਾਤ ਇਹ ਨੇ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ ਆਪਣੇ ਘਰ ਦਾ ਚੁੱਲ੍ਹਾ ਬਾਲਣ ਲਈ ਮਜਬੂਰਨ ਕਿਸੇ ਹੋਰ ਥਾਵੇਂ ਵੀ ਨੌਕਰੀ ਕਰਨੀ ਪੈਂਦੀ ਹੈ। ਇਸ ਤੋਂ ਵੱਧ ਜ਼ੁਲਮ ਇਹ ਕਿ ਵੇਲੇ ਸਿਰ ਤਨਖਾਹ ਨਾ ਦੇ ਕੇ ਸੇਠ ਮਾਫੀਆ ਇਹਨਾਂ ਦੀ ਮਜਬੂਰੀਆਂ ਦਾ ਤਮਾਸ਼ਾ ਵੇਖਦਾ ਹੈ। ਮੈਂ ਕਿਸੇ ਇੱਕ ਅਖਬਾਰ ਦੀ ਮਿਸਾਲ ਨਹੀਂ ਦੇ ਰਿਹਾ। ਉਹ ਖਰਬਾਂ ਪੱਤੀ ਜਿਨ੍ਹਾਂ ਕੋਲ ਸਰਮਾਏ ਦੀ ਕੋਈ ਕਮੀ ਨਹੀਂ, ਉਹ ਸਰਕਾਰੀ ਇਸ਼ਤਿਹਾਰਾਂ ਉੱਤੇ ਵੀ ਹੱਥ ਸਾਫ਼ ਕਰਦੇ ਨੇ, ਪਰ ਅਖਬਾਰ ਵਿੱਚ ਕੰਮ ਕਰਨ ਵਾਲਿਆਂ ਲਈ ਉਹਨਾਂ ਦੇ ਕੋਲ ਕੱਖ ਵੀ ਨਹੀਂ। ਇੰਤਹਾਈ ਘੱਟ ਤਨਖਾਹਾਂ ਉਹ ਵੀ ਵੇਲੇ ਸਿਰ ਅਦਾ ਨਾ ਕਰਨਾ, ਇਹਦੇ ਨਾਲ ਆਏ ਰੋਜ਼ ਇਹਨਾਂ ਕਲਮ ਮਜ਼ਦੂਰਾਂ ਨੂੰ ਮੁਲਾਜ਼ਮਤ ਤੋਂ ਫਾਰਗ ਕਰ ਦੇਣਾ, ਇਹ ਸਾਡੀ ਅਖਬਾਰੀ ਦੁਨੀਆ ਦਾ ਸਭ ਤੋਂ ਵੱਡਾ ਅਲਮੀਆ ਹੈ। ਮੈਂ ਸਮਝਦਾ ਹਾਂ ਕਿ ਅੱਜ ਵੀ ਸਰਕਾਰਾਂ ਆਪਣੇ ਬਜਟ ਦਾ ਇੱਕ ਵੱਡਾ ਹਿੱਸਾ ਅਖਬਾਰਾਂ ਲਈ ਮਖਸੂਸ ਕਰ ਰੱਖਿਆ ਹੈ। ਇਹ ਅਖਬਾਰ ਜਿਹੜੇ ਇਸ਼ਤਿਹਾਰੀ ਬਜਟ ਦਾ ਸਭ ਤੋਂ ਜ਼ਿਆਦਾ ਹਿੱਸਾ ਖਾ ਜਾਂਦੇ ਨੇ, ਇਹਨਾਂ ਦੇ ਸਮਰਾਟ ਕਾਮਿਆਂ ਤੀਕਰ ਬਹੁਤ ਘੱਟ ਪਹੁੰਚਦੇ ਨੇ। ਮੈਂ ਦਾਅਵੇ ਨਾਲ ਆਖਦਾ ਹਾਂ ਕਿ ਪਾਕਿਸਤਾਨ ਵਿੱਚ ਸ਼ਾਇਦ ਹੀ ਕੋਈ ਅਖਬਾਰ ਹੋਵੇ ਜਿਹੜਾ ਇਸ਼ਤਿਹਾਰ ਇਕੱਠੇ ਕਰਦਾ ਹੋਵੇ, ਸਰਕਾਰ ਵੱਲੋਂ ਵੀ ਉਹਦੇ ਖਾਤੇ ਵਿੱਚ ਇਸ਼ਤਿਹਾਰ ਸ਼ਾਮਲ ਕੀਤੇ ਜਾਵੇ ਹੋਣ, ਔਰ ਉਹ ਆਖੇ ਕਿ ਮੈਂ ਘਾਟੇ 'ਚ ਨਹੀਂ ਬੇਲੀਓ। ਅਖਬਾਰ ਘਾਟੇ ਵਿੱਚ ਨਹੀਂ, ਅਖਬਾਰ ਦੇ ਮਾਲਕਾਂ ਦਾ ਢਿੱਡ ਨਹੀਂ ਭਰਦਾ, ਉਹਨਾਂ ਦਾ ਲਾਲਚ ਨਹੀਂ ਮੁੱਕਦਾ। ਮੈਂ ਸਰਕਾਰਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਦੋ ਸਹੂਲਤਾਂ ਨੇ, ਜਾਂ ਤਾਂ ਸਰਕਾਰੀ ਇਸ਼ਤਿਹਾਰ ਖੁੱਲ੍ਹੇ ਤੌਰ 'ਤੇ ਬੰਦ ਕਰਤੇ ਜਾਣ ਔਰ ਅਖਬਾਰਾਂ ਨੂੰ ਛਾਪਣਾ ਇੰਨਾ ਸਸਤਾ ਕਰਤਾ ਜਾਏ ਕਿ ਅਖਬਾਰ ਦੀ ਫਰੋਖਤ ਮੁਨਾਫਾ ਬਖਸ਼ ਕਾਰੋਬਾਰ ਬਣ ਜਾਏ। ਜਿਹੜਾ ਅਖਬਾਰ ਜਿੰਨਾ ਵਿਕੇਗਾ ਉਨਾ ਜ਼ਿਆਦਾ ਮੁਨਾਫਾ ਪਾਏਗਾ। ਇੰਝ ਅਖਬਾਰੀ ਸਹਾਫਤ ਅੰਦਰ ਇੱਕ ਮੁਕਾਬਲੇ ਦੀ ਫਜ਼ਾ ਪੈਦਾ ਹੋਏਗੀ। ਅਖਬਾਰ ਆਪਣੇ ਕਾਰੀ ਦਾ ਦਿਲ ਜਿੱਤਣ ਲਈ ਬਿਹਤਰ ਤੋਂ ਬਿਹਤਰ ਮਿਆਰ ਦੇਣ ਦੀ ਕੋਸ਼ਿਸ਼ ਕਰੇਗਾ, ਅਤੇ ਦੂਜਾ ਹੱਲ ਇਹ ਹੈ ਕਿ ਸਰਕਾਰੀ ਇਸ਼ਤਿਹਾਰ ਉੱਤੇ ਚੈੱਕ ਐਂਡ ਬੈਲੈਂਸ ਰੱਖਿਆ ਜਾਏ। ਇੱਕ ਅਖਬਾਰ ਨੂੰ ਇਸ਼ਤਿਹਾਰਾਤ ਦਾ ਵੱਡਾ ਹਿੱਸਾ ਦੇਣਾ ਕਰੀਨੇ ਇਨਸਾਫ ਨਹੀਂ,
ਤੁਸੀਂ ਉਸ ਅਖਬਾਰ ਨੂੰ ਵੱਧ ਇਸ਼ਤਿਹਾਰ ਦਿਓ, ਜਿਹੜੇ ਇਸ ਆਮਦਨ ਨੂੰ ਮਾਲਕਾਂ ਦੀ ਥਾਵੇਂ ਆਪਣੇ ਕਾਮਿਆਂ 'ਚ ਵੰਡੇ, ਜਿਸ ਅਖਬਾਰ ਵਿੱਚ ਕਲਮ ਮਜ਼ਦੂਰਾਂ ਦਾ ਰੋਜ਼ਗਾਰ ਮਹਿਫੂਜ਼ ਹੋਵੇ, ਜਿੱਥੇ ਉਹਨਾਂ ਨੂੰ ਕਮ ਅਜ਼ ਕਮ ਇੰਨਾ ਮੁਆਵਜ਼ਾ ਮਿਲਦਾ ਹੋਵੇ ਕਿ ਘਰ ਦਾ ਚੁੱਲ੍ਹਾ ਬਾਲਣ ਲੱਗਿਆ ਇਹ ਨਾ ਸੋਚਣਾ ਪਵੇ ਕਿ ਜੇ ਚੰਗੀ ਚੋਖੀ ਰੋਟੀ ਖਾ ਲਈ ਤਾਂ ਕੱਲ੍ਹ ਦਾ ਕੀ ਬਣੇਗਾ। ਮੈਂ ਸਮਝਦਾ ਹਾਂ ਜੇ ਸਰਕਾਰੀ ਇਸ਼ਤਿਹਾਰਾਤ ਦੀ ਵੰਡ ਮੁਨਸਫਾਨਾ ਹੋ ਜਾਏ ਤਾਂ ਫਿਰ ਅਖਬਾਰੀ ਸਹਾਫਤ ਦਾ ਮੁਸਤਕਬਲ ਮਹਿਫੂਜ਼ ਹੋ ਜਾਏਗਾ। ਸੱਜਣ ਪਿਆਰਿਓ, ਗੱਲ ਸਹਾਫਤ ਦੀ ਹੋ ਰਹੀ ਹੈ ਅਤੇ ਪੰਜਾਬ ਵਿੱਚੋਂ ਇੱਕ ਚੰਗੀ ਖਬਰ ਆਈ ਹੈ ਕਿ ਜਨਾਬ ਫਰੀਦ ਅਹਿਮਦ ਹੋਰਾਂ ਨੇ ਡਾਇਰੈਕਟਰ ਜਨਰਲ ਪਬਲਿਕੇਸ਼ਨ ਦਾ ਚਾਰਜ ਸਾਂਭ ਲਿਆ ਹੈ। ਨਵੇਂ ਆਉਣ ਵਾਲੇ DGPR ਫਰੀਦ ਅਹਿਮਦ ਬਾਰੇ ਸੱਜਣਾ ਮਿੱਤਰਾਂ ਦਾ ਖਿਆਲ ਹੈ ਕਿ ਉਹਨਾਂ ਆਪਣੀ ਸਰਵਿਸਿਜ਼ ਬੜੇ ਬਾਵਕਾਰ ਅੰਦਾਜ਼ ਨਾਲ ਅਗਾਂਹ ਵਧਾਈ ਹੈ। ਉਹ ਅਖਬਾਰ ਦੀ ਸਹਾਫਤ ਨਾਲ ਮੁਹੱਬਤ ਰੱਖਦੇ ਨੇ ਅਤੇ ਇੰਤਹਾ ਦਰਜੇ ਦੇ ਪ੍ਰੋਫੈਸ਼ਨਲ ਵੀ ਨੇ। ਫਰੀਦ ਅਹਿਮਦ ਹੋਰਾਂ ਬਾਰੇ ਇਹ ਰਾਏ ਆਮ ਹੈ ਕਿ ਉਹ ਕਿਸੇ ਦਾ ਨਾਂ ਤੇ ਦਬਾਅ ਲੈਂਦੇ ਨੇ ਅਤੇ ਨਾ ਹੀ ਸਿਫਾਰਿਸ਼ ਮੰਨਦੇ ਨੇ। ਮੈਨੂੰ ਫਰੀਦ ਅਹਿਮਦ ਹੋਰਾਂ ਤੋਂ ਬਹੁਤ ਉਮੀਦ ਹੈ ਕਿ ਉਹ ਇਸ ਤੋਂ ਪਹਿਲਾਂ ਆਉਣ ਵਾਲੀ ਮਸ਼ਕੂਕ ਅਤੇ ਮਖਸੂਸ ਰਵੱਈਏ ਉੱਤੇ ਮਬਨੀ ਮਸ਼ਕ ਨੂੰ ਨਾ ਸਿਰਫ ਰੋਕਣਗੇ ਬਲਕਿ ਇਸ ਸ਼ੁਬੇ ਨੂੰ ਬਿਹਤਰ ਅੰਦਾਜ਼ ਨਾਲ ਚਲਾ ਕੇ ਸਾਬਤ ਕਰਨਗੇ ਕਿ ਜੇਕਰ ਮਹਿਕਮੇ ਉੱਤੇ ਇਮਾਨਦਾਰ ਅਤੇ ਸਿਆਣਾ ਬੰਦਾ ਬੈਠਾ ਹੋਵੇ ਤਾਂ ਫਿਰ ਕੋਈ ਵਜ੍ਹਾ ਨਹੀਂ ਕਿ ਉਹ ਕਾਮਯਾਬੀ ਨਾਲ ਆਪਣੇ ਨਾਲ ਜੁੜੇ ਹੋਏ ਲੋਕਾਂ ਦਾ ਤਹਫ਼ੁਜ਼ ਨਾ ਕਰ ਸਕੇ। ਫਰੀਦ ਅਹਿਮਦ ਹੋਰਾਂ ਨਾਲ ਹਾਲੇ ਮੁਲਾਕਾਤ ਨਹੀਂ ਹੋਈ। ਪਾਕਿਸਤਾਨ ਪਰਤਾਂਗੇ ਅਤੇ ਸੱਜਣ ਪਿਆਰੇ ਨਾਲ ਮਿਲਾਂਗੇ ਵੀ ਅਤੇ ਇਹਦੇ ਨਾਲ ਵਿਚਾਰ ਵਟਾਂਦਰਾ ਵੀ ਸਾਂਝਾ ਕਰਾਂਗੇ ਕਿ ਹੁਣ ਸਾਡੀ ਸਹਾਫਤ ਦਾ ਮੁਸਤਕਬਲ ਕੀ ਹੈ। ਬਹਰਹਾਲ ਅਖੀਰ ਉੱਤੇ ਇਹੋ ਆਖਾਂਗਾ ਕਿ ਸੱਜਣੋ, ਅਖਬਾਰ ਦੀ ਸਹਾਫਤ ਨਹੀਂ ਮੁੱਕੇਗੀ। ਇਹਦੇ ਤਹਫ਼ੁਜ਼ ਲਈ ਸਰਕਾਰਾਂ ਦੇ ਨਾਲ ਨਾਲ ਉਹਨਾਂ ਮੁਖਲਿਸ ਦੋਸਤਾਂ ਨੂੰ ਵੀ ਕੋਸ਼ਿਸ਼ ਕਰਨੀਆਂ ਚਾਹੀਦੀਆਂ ਨੇ ਜਿਹੜੇ ਸਮਝਦੇ ਨੇ ਕਿ ਅਖਬਾਰ ਅੱਜ ਦੀ ਨਵੀਂ ਨਸਲ ਦੀ ਤਰਬੀਅਤ ਦਾ ਬਿਹਤਰੀਨ ਜ਼ਰੀਆ ਹੈ। ਅਖਬਾਰ ਸ਼ਊਰ ਦੀ ਅਜਿਹੀ ਆਬਿਆਰੀ ਕਰਦਾ ਹੈ ਜਿਹਦੇ ਨਾਲ ਜ਼ਹਾਨਤ ਦੇ ਉਹ ਦਰ ਖੁੱਲ੍ਹਦੇ ਨੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਜਾਂ ਫਿਰ ਸੋਸ਼ਲ ਮੀਡੀਆ ਦੀ ਦਸਤਕ ਨਾਲ ਕਦੇ ਨਹੀਂ ਖੁੱਲ੍ਹ ਸਕਦੇ। ਇਸ ਨਫਸੀਆਤੀ ਮਸਲੇ ਉੱਤੇ ਵੀ ਝਾਤ ਪਾਵਾਂਗੇ, ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ, ਪਰ ਅੱਜ ਲਈ ਇੰਨਾ ਹੀ। ਮੈਨੂੰ ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਅਖਬਾਰੀ ਮਾਲਕਾਂ ਨੂੰ ਇਸ ਸ਼ੋਬੇ ਦੀ ਬਰਬਾਦੀ ਦਾ ਸਬੱਬ ਬਣਨ ਤੋਂ ਰੋਕੇ, ਉਹਨਾਂ ਦੇ ਦਿਲਾਂ ਵਿੱਚ ਦੂਜਿਆਂ ਲਈ ਮੁਹੱਬਤ ਪੈਦਾ ਕਰੇ ਤਾਂ ਜੇ ਉਹ ਅਖਬਾਰ ਤੋਂ ਹਾਸਲ ਹੋਣ ਵਾਲਾ ਮੁਨਾਫਾ ਆਪਣੇ ਕਾਮਿਆਂ ਦੇ ਨਾਲ ਵੰਡਣ ਦਾ ਹੌਸਲਾ ਪੈਦਾ ਕਰ ਸਕਣ। ਫਿਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰਾਖਾ।